ਤੇ ਅੰਦਰ ਬੰਦ ਵਾ। ਠੀਕ ਹੈ, ਉਹ ਹੁਣ ਮੈਂ ਤੁਹਾਨੂੰ ਅੱਗੇ ਜਾ ਕੇ ਦੇਖੋ ਜ਼ਰਾ ਚੈੱਕ ਕਰੋ। ਠੀਕ ਹੈ, ਇਹ ਨਹੀਂ ਆਉਂਦੀ ਸਾਡੇ ਆਪ ਨਾ ਬਰੇ ਨੂੰ ਹੋ ਜਿਓ ਕਿਤੇ ਧਿਆਨ ਨਾਲ। ਭੁੰਡੀਆਂ ਹੈ ਨਹੀਂ ਇੱਥੇ। ਸਬਸਕ੍ਰਾਈਬ ਕਰਾ ਦੇ ਜ਼ਰਾ ਫੇਰ ਕਰੀ। ਲਾਈਕ ਸਬਸਕ੍ਰਾਈਬ ਕਰ ਦਿਓ ਯਾਰ। ਕਰ ਦੋ ਕਿੰਨਾ ਕੁ ਕਰਨ ਫੇਰ ਜ਼ਰਾ ਬਥੇਰਾ ਕਰ ਦਿਓ ਰਾਜੀ ਹੋਏ। ਉਹ ਜੀ ਮਾਸ਼ਾਅੱਲਾ ਚੈੱਕ ਕਰੋ, ਅਗਲਾ ਦਿਨ ਚੜ ਗਿਆ ਅੱਜ। ਠੀਕ ਹੈ, ਛੱਡੀਆਂ ਨਹੀਂ ਵਧਣਾ ਸੀ ਜੀ ਮਾਸ਼ਾਅੱਲਾ। 2 ਅੰਡੇ ਤੇ ਨਜ਼ਰ ਆ ਰਿਹਾ ਮੈਨੂੰ ਬਿਲਕੁਲ ਸਾਹਮਣੇ ਲਾਈਵ। ਠੀਕ ਹੈ, ਉਹ ਪਏ ਨੇ ਇਹਨਾਂ 'ਚ ਇੱਕ ਪੁਰਾਣਾ ਤੇ ਇੱਕ ਬੱਤਖ ਹੁਣ ਕਿਸੇ ਨੇ ਸਟਾਰਟ ਕੀਤਾ। ਚਿੱਟੀ ਜਿਹੜੀ ਇਹ ਵੀ ਬੈਠੀ ਸੀ ਮੈਨੂੰ ਵੇਖ ਕੇ ਇੱਧਰ ਨੂੰ ਆ ਗਈ ਹੈ ਤੇ ਅੰਡੇ ਚੱਕ ਲੈਣੇ ਆ। ਬਲਕਿ ਇੱਕ ਤਾਂ ਨਾ ਪਲਾਸਟਿਕ ਦਾ ਅੰਡਾ ਲਿਆ ਕੇ ਰੱਖਦੇ ਆ ਇੱਥੇ ਤਾਂ ਕਿ ਦੇਖੋ ਦੇਖੀ ਅੰਡੇ ਦੇਣੇ ਸ਼ੁਰੂ ਕਰ ਦੇਣ। ਆਹ ਵੇਖ ਲਓ। ਠੀਕ ਹੈ, ਆ 2 ਅੰਡੇ ਦੇ ਦਿੱਤੇ ਇਹਨਾਂ ਨੇ, ਬਾਕੀ ਹੁਣ ਸਾਰੀਆਂ ਦੇਣਗੀਆਂ। ਆ ਮਾਸ਼ਾਅੱਲਾ ਜਿਹੜੀਆਂ ਅੱਲਾ ਖਾਰ ਕਰ ਵੀ ਸਟਾਰਟ ਹੋ ਗਈਆਂ। ਜਿਹੜੇ ਬੱਚੇ ਕਢਾਏ ਸੀ ਨਾ ਮੈਨੂੰ ਦੇਖ ਕੇ ਡਰ ਗਈਆਂ ਜ਼ਰਾ। ਤਾਂ ਹੀ ਤਾੜੀਆਂ ਅੰਡੇ ਛੰਡੇ ਦੇਣਗੀਆਂ ਫਿਰ ਛੱਡਾਂਗੇ ਇਹਨਾਂ ਨੂੰ। ਹਾਂਜੀ ਅਸਲਾਮ ਵਾਲੇਕਮ ਵੀਰੋ, ਤੇ ਚੈੱਕ ਕਰ ਲਓ ਜਨਾਬ। ਠੀਕ ਹੈ ਜੀ, ਮੱਘਾਂ ਜਿਹਨੂੰ ਇੰਗਲਿਸ਼ ਕਹਿੰਦੇ ਜੀ ਮਸਕਵੀ ਡਕ। ਠੀਕ ਹੈ ਜੀ, ਫਰੈਸ਼ ਵੀਡੀਓ ਅੱਜ ਜੁਮੇ ਵਾਲੇ ਦਿਨ ਦੇ ਸ਼ਾਮ ਦੀ। ਚੈੱਕ ਕਰ ਲਵੋ ਜ਼ਰਾ। 3 ਹੈ ਜੀ, 3 ਹੈ ਮਾਦੀਆਂ ਆ। ਜਿਹੜੇ ਵੱਡੇ ਆ ਉਹ ਨਰ ਵਾ। ਠੀਕ, ਉੱਧਰ 2 ਨਰ ਸੀਗੇ। 3 ਹੈ ਮਾਦੀਆਂ ਨੇ। ਚੈੱਕ ਕਰ ਲਵੋ, ਫਰੈਸ਼ ਵੀਡੀਓ ਆ ਜੁਮੇ ਵਾਲੇ ਦਿਨ ਸ਼ਾਮ ਦੀ। ਤੁਹਾਨੂੰ ਜਨਾਬ ਮੈਂ ਟਾਈਮ ਵੀ ਚੈੱਕ ਕਰਾ ਦਿੰਦਾ। 6:35 ਹੋ ਗਿਆ। ਠੀਕ ਹੈ ਜੀ, 11 ਜੁਲਾਈ ਦੀ ਫਰੈਸ਼ ਵੀਡੀਓ ਆ। ਕਿਸੇ ਦੋਸਤ ਨੇ ਲੈਣੀ ਆ ਰਾਬਤਾ ਕਰ ਲਿਓ। ਨੰਬਰ 0301 50 14 241। 3 ਆ ਜੇ। ਠੀਕ ਹੈ, ਤੇ 3 ਆ ਵਾ। ਇਹਨਾਂ ਜੋਲਾ ਨਾਰ ਆ, ਪਰਲੀ ਮਾਦੀ ਆ, ਤੇ ਪਰੇ ਜਿਹੜਾ ਬੈਠਾ ਬਰੌਂਜ ਆ ਉਹ ਵੀ ਨਰ ਵਾ। ਠੀਕ ਹੈ, ਜਿਹੜੇ ਸਾਈਜ਼ 'ਚ ਵੱਡੇ ਆ ਨਰ ਵਾ। ਸੈਂਟਰ ਵਾਲੀ ਮਾਦੀ ਆ। 2 ਨਰ 1 ਮਾਦੀ ਆ 3 ਮਾਦੀਆਂ ਆ। ਠੀਕ ਹੈ ਜੀ, ਆਹ 2 ਮਾਦੀਆਂ ਆ। ਹੁਣ ਆ ਵੀ ਪਤਾ ਨਹੀਂ ਜਨਾਬ ਹੀ ਲੱਗਦਾ ਆ। ਇਹ ਜਨਾਬ ਸੇਲ ਕਰਨੀਆਂ ਨੇ। 1 ਮਾਦੀ ਆ ਫਿਰਦੀ ਪਈ। ਠੀਕ ਹੈ, ਚੈੱਕ ਕਰ ਲਓ। 4 3 7 ਪੀਸ ਆ ਟੋਟਲ। 1 ਮਾਦੀ ਆ। ਠੀਕ ਹੈ ਜੀ, ਫਰੈਸ਼ ਵੀਡੀਓ। ਨੰਬਰ ਹੈਗਾ 0301 50 14 241। ਜਿਸ ਦੋਸਤ ਵੀ ਨੇ ਲੈਣਾ ਰਾਬਤਾ ਕਰ ਲਿਓ। 3 ਪੀਸ ਉਹ ਆ, 1 ਪੀਸ ਹੈ ਵਾ, ਤੇ 3 ਪੀਸ ਹੋਰ। ਠੀਕ ਹੈ ਜੀ, ਆਪਣੇ ਕੋਲ ਮੌਜੂਦ ਆ। ਕਾਰਗੋ ਕਹੋਗੇ ਕਾਰਗੋ ਵੀ ਹੋ ਜਾਣਗੇ। ਲੋ ਜੀ, ਦੇਸੀ ਵੀ ਤਾੜ ਦਿੱਤੀਆਂ ਨੇ। ਠੀਕ ਹੈ, 2 ਕੁ ਮੁਰਗੀਆਂ ਰਹਿ ਗਈਆਂ ਸੀਗੀਆਂ। ਇੱਕ ਜਿਹੜੀ ਇਹਨਾਂ ਦੇ ਵਿੱਚੋਂ ਆਪਣਾ ਦੇ ਦਿੱਤੀ ਸੀਗੀ, ਸਿਰਫ 2 ਮੁਰਗੀਆਂ ਰਹਿ ਗਈਆਂ ਦੇਸੀ। ਇਸ ਕਰਕੇ ਸੀਲ ਜਿਹੜੇ ਛੱਡੇ ਹੋਏ ਆ ਸੁਬਾਹ ਤਾਂ ਕਿ ਫਿਰ ਉਹਨਾਂ ਘਰੋਂ ਲਿਆ ਕੇ ਕਿਚਨ ਦਾ ਵੇਸਟ ਵੂਸਟ ਉਹਨਾਂ ਨੂੰ ਪਾਇਆ ਸੀਗਾ ਤੇ ਬੜੇ ਸ਼ੌਕ ਨਾਲ ਲੱਗੀਆਂ ਖਾਣ ਦੇ। 3 ਮਾਦੀਆਂ ਨੇ, ਇੱਕ ਇਹਨਾਂ 'ਚ ਵੀ ਜ਼ਾਇਆ ਹੋ ਗਈ ਸੀਗੀ। ਮਾਦੀਆਂ ਇਨਸ਼ਾਅੱਲਾ ਨਵੀਆਂ ਆ ਗਈਆਂ ਨੇ ਅੱਲਾ ਦੇ ਹੁਕਮ ਨਾਲ। ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਅੱਗੇ ਐਂਡ 'ਚ ਵਿਖਾਉਣਾ ਆ। ਸਭ ਤੋਂ ਪਹਿਲੇ ਕਾਰਨਾਮਾ ਵੇਖੋ। ਰਾਤੀ ਇੱਥੇ ਸੰਗਲ ਪਾਇਆ। ਠੀਕ ਹੈ, ਇੱਥੇ ਬੰਨੀ ਕੁੱਤੀ ਬੈਠੀ ਰਹੀ ਬਾਹਰ। ਰਾਤ ਆ ਗਈ ਸੀ ਬਾਰਿਸ਼, ਫਿਰ ਇਹਨੂੰ ਅੰਦਰ ਬੰਨ੍ਹਤਾ। ਮੈਂ ਕਿਹਾ ਬਾਰਿਸ਼ ਆ ਤੇ ਅੰਦਰ ਬੰਦ ਵਾ। ਠੀਕ ਹੈ, ਉਹ ਹੁਣ ਮੈਂ ਤੁਹਾਨੂੰ ਅੱਗੇ ਜਾ ਕੇ ਸੀਨ ਵਿਖਾਉਣਾ। ਹਾਂਜੀ ਅਸਲਾਮ ਵਾਲੇਕਮ, ਕੀ ਹਾਲ ਹੈ ਵੀਰੋ? ਠੀਕ ਠਾਕ ਹੋ? ਸਭ ਤੋਂ ਪਹਿਲੇ ਤਾਂ ਅੱਲਾ ਨੇ ਨਾ ਅੱਜ ਬੜੇ ਨੁਕਸਾਨ ਤੋਂ ਬਚਾ ਲਿਆ, ਕਿਉਂਕਿ ਜਿਹੜਾ ਨਾ ਸਾਈਜ਼ ਦਾ ਇਹਦਾ ਬੜਾ ਫਰਕ ਸੀਗਾ। ਇਹ ਵੇਖੋ ਜ਼ਰਾ ਚੈੱਕ ਕਰੋ। ਠੀਕ ਹੈ, ਯਾਨੀ ਉਹ ਓਡਾ ਉੱਚਾ ਨਹੀਂ ਸੀ ਹੈਗਾ, ਨਹੀਂ ਤਾਂ ਅੱਜ ਰੋਕੀ ਵਾਲਾ ਹਿਸਾਬ ਹੋਣਾ ਸੀਗਾ। ਅੱਜ ਬਿੱਲੋ ਨੂੰ ਵੀ ਆ ਜਾਣਾ ਸੀ ਫਾਹ ਨਹੀਂ, ਕਿਉਂਕਿ ਪਟਾ ਇਹਦਾ ਵੀ ਬੜਾ ਮਜ਼ਬੂਤ ਆ। ਟਾਇਰ ਦਾ ਪਟਾ ਇਹਦਾ ਬਣਿਆ ਹੋਇਆ ਆ, ਟੁੱਟਣਾ ਨਹੀਂ ਸੀ ਹੈਗਾ। ਤੇ ਮੈਂ ਭਾਈ ਆ ਕੇ ਕਿਤੇ ਖੁੱਲੀ 'ਚ ਬੈਠੀ ਹੋਣੀ ਹੈ। ਇਹਨੇ ਮਾਰੀ ਛਾਲ, ਇਹਨੇ ਕਹਿੰਦਾ ਇੱਧਰ ਲੱਥ ਕੇ ਛਾਂ 'ਤੇ ਬਹਿਣੀ ਹੈ। ਖੁੱਲੀ 'ਤੇ ਆ ਗਈ ਧੁੱਪ। 10 10:30 11 ਵਜੇ ਦਾ ਟਾਈਮ ਹੋ ਗਿਆ, ਤੇ ਇਹਨੇ ਕਿਹਾ ਜੀ ਮੈਂ ਛਾਲ ਮਾਰਾਂ ਅਤੇ ਮੈਂ ਇੱਧਰ ਜਾ ਕੇ ਬਹਿਣੀ ਹੈ ਠੰਡੀ ਥਾਂ 'ਤੇ। ਪੱਖਾ ਲੱਗਾ ਹੋਇਆ ਜਿੱਥੇ ਅੱਗੇ ਬਹਿੰਦੀ ਹੈ। ਬਸ ਉਸ ਪੱਖੇ ਦੇ ਚਾਹ ਦੇ ਵਿੱਚ ਸ਼ੁਕਰ ਇਹਦਾ ਕੱਦ ਉੱਚਾ ਸੀਗਾ, ਨਹੀਂ ਤਾਂ ਜੇ ਛੋਟੀ ਹੁੰਦੀ ਜਾਂ ਬਹੁਤਾ ਬੱਚਾ ਹੁੰਦਾ ਤਾਂ ਇਹਨੇ ਲਟਕ ਜਾਣਾ ਸੀਗਾ। ਅੱਲਾ ਦਾ ਸ਼ੁਕਰ ਹੈ ਕਿ ਰੱਬ ਨੇ ਨੁਕਸਾਨ ਤੋਂ ਬਚਾ ਲਿਆ। ਮੈਂ ਕਿਹਾ ਪਹਿਲੇ ਤੁਹਾਨੂੰ ਇੱਕ ਵਾਰੀ ਵਿਖਾਵਾਂ ਕਿ ਯਾਦ ਹੋਵੇ ਰੋਕੀ ਆਪਣਾ ਇੱਦਾਂ ਇੱਕ ਵਾਰੀ ਮਰਿਆ ਸੀਗਾ। ਤੇ ਵੈਸੇ ਰਿਸਕ ਲੈਣਾ ਨਹੀਂ ਚਾਹੀਦਾ। ਜਗ੍ਹਾ ਛੋਟੀ ਸੀਗੀ, ਕਦੀ ਵੀ ਦੀਵਾਰ ਦੇ ਨਾਲ ਪਰਦੇ ਦੇ ਨਾਲ ਜਾਨਵਰ ਨੂੰ ਨਹੀਂ ਮਿਲਣਾ ਚਾਹੀਦਾ। ਕੋਈ ਪਤਾ ਨਹੀਂ, ਖਾਸ ਕਰਕੇ ਗੁਲਟਰੀਏ ਨੇ, ਕਿਉਂਕਿ ਇਹਨਾਂ ਨੂੰ ਇੱਕ ਐਕਸਟਰਾ ਕਿਸਮ ਦਾ ਕੀੜਾ ਹੁੰਦਾ ਇਹਨਾਂ ਨੂੰ ਛਾਲਾ ਮਾਰਨ ਦਾ, ਲੜਨ ਦਾ, ਕਰਨ ਦਾ। तो बेहतर यही है कि भाई एहतियात अफसोस से बेहतर है। ਹੁਣ ਮੈਂ ਸਭ ਤੋਂ ਪਹਿਲੇ ਖੋਲਾਂ। ਠੀਕ ਹੈ, ਗੱਲ 'ਚ ਪਿੰਨ ਕੱਢਦਾ ਜੀ। ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਧੋਖਾ ਫਰੇਬ ਨਹੀਂ। ਇਹ ਚਲੋ ਇੱਥੋਂ ਹੀ ਕੱਢ ਦਿੰਦੇ ਹਾਂ। ਹੈਲੋ, ਠੀਕ ਹੈ। ਇਹਦੇ ਨਾਲ ਹੁਣ ਥੋੜ੍ਹੀ ਜਿਹੀ ਰਿਲੈਕਸ ਹੋ ਗਈ ਹੈ।
ਤੇ ਪਾਣੀ ਪੂਣੀ ਪੀ ਲੈਂਦੀ ਹੈ। ਫਿਰ ਇਹਨਾਂ ਬਸ ਸੰਗਲ ਪਾ ਕੇ ਅੰਦਰ ਬੰਨ ਦੇਣਾ ਨਾ ਹੋਵੇ ਅੰਦਰ ਬਾਹਰੋਂ ਫਿਰ ਤੋਂ ਰਹਿ ਗਈ ਪਿਸ਼ਾਬ ਸ਼ੁਰੂ ਕਰ ਲੈਂਦੀ ਹੈ। ਹਾਂ ਤੇ ਬੜੀ ਸਮਝਦਾਰ ਆ ਵੇਖੋ ਚਿੱਚੜ ਲੱਗੇ ਤੇ ਕਿੰਨੇ ਦਿਨ ਗਰਦਨ ਦੇ ਉੱਤੇ ਹਾਲੇ ਮੈਂ ਪਾਊਡਰ ਉਹ ਪਾਣੀ ਵਾਲੇ ਉਹ ਕੀ ਕਹਿੰਦੇ ਆ ਪਾਣੀ ਦੇ ਵਿੱਚ ਮਿਕਸ ਕੀਤੀ ਦਵਾਈ ਮਾਰੀ ਹੁਣ ਤਾਂ ਸਾਫ਼ ਹੋ ਗਈ ਨਾ ਗਰਦਨ ਸਾਰੀ ਕੰਨ ਵੀ ਸਾਫ਼ ਹੋ ਗਏ ਤੇ ਫਿਰ ਮੈਂ ਜਿਹੜਾ ਇਹਨੂੰ ਇੰਜੈਕਸ਼ਨ ਲਾਇਆ ਤੁਹਾਡੇ ਸਾਹਮਣੇ ਐਨ ਸਾਰੇ ਚਿੱਚੜ ਵਗੈਰਾ ਸਾਰੇ ਸਾਫ਼ ਹੋ ਗਏ ਨੇ ਕਿਉਂਕਿ ਹੀਟ ਤੇ ਆਉਣ ਵਾਲੀਆਂ ਨੇ ਬਿਹਤਰ ਇਹੀ ਮੈਂ ਕਿਹਾ ਮਾਰ ਦਈਏ। ਹੁਣ ਤੁਹਾਨੂੰ ਸ਼ੌਕ ਕਰਾਵਾਂ ਜਨਾਬ ਸੀਲ ਮੁਰਗੀਆਂ ਦਾ ਚਲੋ ਸ਼ੌਕ ਕਰੀਏ। ਲਓ ਜੀ ਸ਼ੌਕੀਨ ਵੀਰੋ ਸ਼ੌਕ ਕਰੋ ਫਿਰ ਸ਼ੇਰਿਆਂ ਦਾ ਸ਼ੌਕ ਕਰੋ ਸਭ ਤੋਂ ਪਹਿਲੇ ਬਾਕੀ ਗੱਲਾਂ ਨੇ ਛੱਡ ਦਿਓ ਨਾ ਜ਼ਰਾ ਹੈ ਕਿਆ ਹੀ ਖੂਬਸੂਰਤ ਲੰਬੇ ਚਿਹਰੇ ਨੇ ਵੇਖੋ ਹੈ ਜੇ ਕਮਾਲ ਕਿ ਨਹੀਂ ਕਿ ਹੁਣ ਪਤਾ ਨਹੀਂ ਆਂਡੇ ਦਿੰਦੀਆਂ ਪਈਆਂ ਕਿ ਨਹੀਂ ਹਲੇ ਆਹ ਤਾਂ ਲੱਗਦੀ ਆ ਬਾਕੀ ਪੱਠੀਆਂ ਵੀ ਹੋਈਆਂ ਤੇ ਚੱਲ ਜਾਣੀਆਂ ਆਪਣੇ ਅੱਗੇ ਸਗੋਂ ਇਹ ਹੋਏਗਾ ਕਿ ਫਰੈਸ਼ ਹੋਣਗੀਆਂ। ਹਾਈਟ ਲੈਂਥ ਜੋੜ ਹਰ ਪਾਸੋਂ ਸੋਹਣੀਆਂ ਨੇ 2 ਹੋ ਗਈਆਂ ਜੀ ਤੇ 3 ਸੀਗੀਆਂ ਇੱਕ ਪਤਾ ਨਹੀਂ ਕਿੱਧਰ ਗਈ ਹੈ ਲਿਆਂਦੀਆਂ ਤੇ 3 ਸੀਗੀਆਂ ਤੀਸਰੀ ਪਤਾ ਨਹੀਂ ਕਿੱਧਰ ਚਲੇ ਗਈ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਇੱਥੇ ਨਜ਼ਰ ਆ ਜਾਂਦੀ ਹੁਣੇ ਉਧਰ ਖੁੱਡੇ ਤਾੜੀ ਹੋਣੀ ਇਹਨਾਂ ਨੂੰ ਮੈਂ ਨਵਾਉਣਾ ਹੁਣ ਮੈਂ ਘਰੋਂ ਸਪੈਸ਼ਲ ਨਿੰਮ ਦਾ ਪਾਣੀ ਲੈ ਕੇ ਆਇਆ ਉਹਨਾਂ ਨਵਾ ਕੇ ਇਹਨਾਂ ਦੇ ਹੱਥ ਪੈਰ ਬਾਹਰ ਧੋ ਕੇ ਇੱਥੇ ਫਿਰ ਪਿੰਜਰੇ ਛੱਡ ਦੇਣੇ ਆ ਕੁਛ ਹੋ ਜਾਣਗੀਆਂ ਫਿਰ ਇਹਨਾਂ ਨੂੰ ਕੱਲ ਜਿਹੜਾ ਨਾ ਦੂਸਰੇ ਆਪਣੇ ਮੁਰਗਿਆਂ ਨਾਲ ਛੱਡਾਂਗੇ। ਉਹ ਬੈਗ ਹੀ ਵੇਖ ਲਓ ਹੈਂ ਗਈ ਨਹੀਂ ਕਿਤੇ ਉੱਥੇ ਬਹਿ ਕੇ ਪੱਖੇ ਦੀ ਹਵਾ ਲੈ ਰਹੀ ਇਹਨੂੰ ਮੈਂ ਠੰਡਾ ਪਾਣੀ ਕੱਢ ਕੇ ਰੱਖਾਂ ਪਾਣੀ ਛਾਣੀ ਪੀ ਲਵੇ ਤੇ ਫਿਰ ਜਿਹੜਾ ਹੈ ਨਾ ਰਿਲੈਕਸ ਹੋਏਗੀ ਜ਼ਰਾ ਪੱਖੇ ਦੀ ਹਵਾ ਲੈਣ ਆਈ ਤੇ ਬਸ ਅੱਜ ਪੱਖੇ ਦੀ ਹਵਾ ਲੈ ਜਾਣਾ ਸੀ ਤਾਂ ਨਹੀਂ ਪ੍ਰਗੋਸ਼ਨ ਮੈਂ ਘਰ ਲਿਆ ਕੇ ਸੱਟਿਆ ਸੀਗਾ ਮਾਸ਼ਾਅੱਲਾ ਜੋੜੇ ਨੇ ਵੀ 4 ਤੇ 4 8 ਰਹਿ ਗਏ ਨੇ ਠੀਕ ਹੈ ਜੋੜਾ ਇੱਕ ਹੋਰ ਸੇਲ ਕਰ ਦਿੱਤਾ ਸੀਗਾ 8 ਰਹਿ ਗਏ ਇਹਨਾਂ ਚੋਂ ਛਾਂਟੀ ਮਾਰਨੀਆਂ ਮੈਂ ਵੱਡੀਆਂ ਤੇ ਉਹਦੇ ਮਾਦੀਆਂ ਤੇ ਇੱਕ ਚਿੱਟਾ ਨਾਰ ਲੈਦਾ ਕਰ ਦੇਣਾ ਬਾਕੀ ਲੈਦਾ ਕਰ ਦੇਣੇ ਹੈਗੇ ਮਤਲਬ ਕਿ ਨਿਸ਼ਾਨੀਆਂ ਲਾ ਦੇਣਗੇ ਨਾ ਜਿਹੜੇ ਰੱਖਣੇ ਆ ਤੇ ਜਿਹੜੇ ਦੇਣੇ ਵਾਲੇ ਹੋਏ ਕਿਉਂਕਿ ਹੁਣ ਸਾਰੇ ਸੇਲ ਕਰ ਦਿੱਤੇ ਤੇ ਫਿਰ ਰੌਣਕ ਮੁੱਕ ਜਾਣੀ ਹੈ। ਇੱਕ ਆ ਵੱਡਾ ਚਿੱਟਾ ਨਾਰ ਦੂਸਰੀਆਂ ਮਾਦੀਆਂ ਰੱਖਾਂਗੇ ਇਹਨਾਂ ਨੂੰ ਵੀ ਥੋੜੀ ਜਿਹੀ ਨਾ ਮੈਂ ਕਿਹਾ ਫੀਡ ਸਟਾਰਟ ਕਰਦੇ ਹਾਂ ਲਿਆਵਾਂਗੇ ਨਾ ਜਿਹੜੀ ਆ ਚੂਚਿਆਂ ਵਾਲੀ ਸੀਲਾਂ ਵਾਲੀ ਜਿਹੜੀ ਹੁੰਦੀ ਹੈ ਬ੍ਰੈਲਰ ਵਾਲੀ ਉਹ ਥੋੜੀ ਜਿਹੀ ਫੀਡ ਸਟਾਰਟ ਕਰਦੇ ਹਾਂ ਤਾਂ ਕਿ ਉਹਦੇ ਨਾਲ ਨਾ ਇਹ ਵਜ਼ਨ ਆਪਣਾ ਵਧਾਉਣ ਥੋੜਾ ਜਿਹਾ ਮੋਟੇ ਤਾਜ਼ੇ ਹੋਣ ਮਗਰ ਹਜੇ ਅੱਬੂ ਕਹਿੰਦੇ ਬਹੁਤੀ ਨਾ ਪਾਓਗੇ ਗਰਮੀ ਆ ਇਹਨਾਂ ਨੂੰ ਗਰਮੀ ਵੀ ਜ਼ਿਆਦਾ ਲੱਗਦੀ ਆ ਤੇ ਇੱਕ ਤੜੇ ਰਹਿੰਦੇ ਇਹ ਕਿਹੜਾ ਖੁੱਲੇ ਨੱਸਦੇ ਭੱਜਦੇ ਆ ਖੁੱਲੇ ਤਾਂ ਨਹੀਂ ਛੱਡਦੇ ਕੁੱਤਿਆਂ ਦਾ ਕਰਕੇ ਨਹੀਂ ਤੇ ਡਰ ਕੇ ਇਹਨਾਂ ਕਿਤੇ ਕੁੱਤਾ ਨੁਕਸਾਨ ਨਾ ਕਰ ਦੇਵੇ ਜਾਂ ਠੰਡ ਆਊਗਾ ਥੋੜੀ ਥੋੜੀ ਨਾਲ ਇੱਕ ਟਾਈਮ ਥੋੜੀ ਫੀਡ ਸ਼ੁਰੂ ਕਰਾਂਗੇ ਉਹਦੇ ਨਾਲ ਇਹ ਕਿ ਜਿਸਮ ਇਹਨਾਂ ਦੀ ਗਰੋਥ ਵੀ ਸਹੀ ਹੋਊਗੀ ਇਹਨਾਂ ਜਿਸਮ 'ਚ ਹੀਟ ਵੀ ਰਹੂਗੀ ਤਾਕਤ ਵੀ ਰਹੂਗੀ। ਹੁਣ ਮੈਂ ਚੱਲਦਾ ਤੁਹਾਨੂੰ ਵਿਖਾਉਣਾ ਮੈਂ ਲੈ ਕੇ ਆਇਆ ਘਰੋਂ ਪਾਣੀ ਨਿੰਮ ਉਬਾਲ ਕੇ ਲਿਆ ਸਪੈਸ਼ਲ ਮੁਰਗੀਆਂ ਵਾਸਤੇ ਜੀ ਇਹਨਾਂ ਦੇ ਪੈਰ ਪੂਰ ਧੋਣੇ ਆ ਇਹਨਾਂ ਨੂੰ ਸਾਫ਼ ਸੁਥਰੀਆਂ ਕਰਕੇ ਤੇ ਫੇਰ ਛੱਡਣੀਆਂ ਆ ਇਹ ਵੇਖੋ ਠੀਕ ਹੈ ਤੇ ਉਹ ਉਬਾਲ ਕੇ ਲਿਆ ਭਾਈ ਇਹਨੂੰ ਕਰਕੇ ਤੇ ਇਹਦੇ ਨਾਲ ਜਿਹੜਾ ਨਾ ਇਹਨਾਂ ਨੂੰ ਧੋਣਾ ਮੁਰਗੀਆਂ ਨੂੰ ਤੇ ਇੱਕ ਹੈ ਮਾਦੀ ਜੇ ਠੀਕ ਹੈ ਜੀ 3 ਮਾਦੀਆਂ ਨੇ ਚੈੱਕ ਕਰੋ ਜ਼ਰਾ ਮੈਂ ਕਹੀ ਨਾ ਮਾਦੀਆਂ 3 ਸੀਗੀਆਂ ਹਾਲਾਂਕਿ ਲੈ ਕੇ ਵੀ ਅੱਬੂ ਆਏ ਸੀ ਲਈਆਂ ਸੀ ਇੱਥੋਂ ਹੀ ਆ ਤੇ ਅੱਬੂ ਹੀ ਲੈ ਕੇ ਆਏ ਸੀਗੇ ਮੈਂ ਦੇਖ ਕੇ ਆਇਆ ਸੀਗਾ ਬਾਅਦ ਅੱਬੂ ਜਾ ਕੇ ਲੈ ਆਏ ਸੀਗੇ ਤੇ ਕਹਿੰਦੇ ਸੀਗੇ 3 ਹੀ ਲਿਆਂਦੀਆਂ ਮੈਂ ਉਹੀ ਕਹੀ ਜਾਵਾਂ ਕਿ ਲੈ ਕੇ 3 ਆਏ ਮੈਂ ਘਰ ਫੋਨ ਕੀਤਾ ਮੈਂ ਮੁਰਗੀਆਂ 3 ਹੀ ਲਿਆਂਦੀਆਂ ਇੱਥੇ 2 ਨਜ਼ਰ ਆਉਂਦੀਆਂ ਪਈਆਂ ਅੱਬੂ ਕਹਿੰਦੇ ਉਹ ਲੜਦੀਆਂ ਸੀ ਆਪਸ ਦੇ ਵਿੱਚ ਮੈਂ ਫੇਕ ਜਿਹੜੀ ਲੈਦਾ ਤਾੜ ਦਿੱਤੀ ਇੱਕ ਹੈ ਲੈਦਾ ਤਾੜੀ ਹੋਈ ਜਿਹੜੀ ਚੈੱਕ ਕਰੋ ਜ਼ਰਾ ਕੁਛ ਕਾਲੀ ਨਲੀ ਕਾਲੀ ਤੇ ਪੀਲੀ ਮਿਕਸ ਜੀ ਕਾਲੀ ਚੁੰਝ ਠੀਕ ਹੈ ਜੀ ਸ਼ੌਕ ਕਰੋ ਤਾਂ ਰਹਿੰਦਾ ਬਾਕੀ ਉਹ ਥਰੀਆਂ ਕਰੀਜ਼ ਦੇ ਵਿੱਚ ਨੇ ਇਹਨੂੰ ਕਟਾਪਾ ਕਟੂਪਾ ਲੱਗਦਾ ਹੋਣਾ ਜਾਂ ਇਹ ਲੜਦੀ ਹੋਊਗੀ ਬਾਕੀ ਮੈਂ ਤਾਂ ਦੇਖੀਆਂ ਨਹੀਂ ਹੈਗੀਆਂ ਮੇਰਾ ਮੁਰਗੀਆਂ ਚੰਗੀਆਂ ਕਿ ਨਹੀਂ ਦੱਸਿਓ ਜ਼ਰਾ ਮਾਸ਼ਾਅੱਲਾ 3 ਹੋਰ ਹੋ ਗਈਆਂ ਨੇ ਮੁਰਗੀਆਂ ਆਪਣੇ ਕੋਲ ਆ ਰੋਟੀਆਂ ਮੈਂ ਅੱਬੂ ਨੇ ਪਾਈਆਂ ਹੋਣੀਆਂ ਇਹਨੂੰ ਉਹਨੇ ਖਾਧੀਆਂ ਨਹੀਂ ਉਹ ਦਿਲ ਲੱਗੀ ਨਹੀਂ ਇਹਦੀ ਹੋ ਰਹੀ ਇਹਨਾਂ ਨੂੰ ਮੈਂ ਨਵਾਵਾਂ ਤੇ ਨਵਾ ਕੇ ਨਾ ਜ਼ਰਾ ਛੱਡਾਂ ਤਾਂ ਕਿ ਇਹ ਫਰੈਸ਼ ਹੋ ਜਾਣ ਤੇ ਫਿਰ ਜਿਹੜਾ ਇਹਨਾਂ ਨੂੰ ਵੀ ਨਾ ਆਪਣੇ ਸੀਲਾਂ ਦੇ ਨਾਲ ਛੱਡ ਦਈਏ ਇੱਥੇ ਬਾਹਰ ਹੀ ਹੁਣ ਖੁੱਲੇ ਵੀ ਫਿਰਦੇ ਰਹਿਣ ਤੇ ਕੋਈ ਰੌਲਾ ਨਹੀਂ ਹੈਗਾ ਕਿਉਂਕਿ ਦੇਸੀ ਤਾੜ ਦਿੱਤਾ ਨੇ ਹੁਣ ਇਸ ਟਾਈਮ ਸਿਰਫ ਵਸੀਲ ਹੀ ਜਿਹੜੇ ਖੁੱਲੇ ਫਿਰ ਰਹੇ ਨੇ ਔਰ ਲਾਲ ਬਾਦਸ਼ਾਹ ਇਹਨਾਂ ਦਾ ਸ਼ੌਹਰ ਆ ਸਾਰੀਆਂ ਦਾ ਇਹਦੇ ਕੱਲ ਦੀ ਪੱਟੀ ਕੀਤੀ ਹੈ ਜੀ ਮੈਂ ਘਰੋਂ ਲੈ ਕੇ ਆਇਆ ਸੀਗਾ ਗੁੜ ਵਗੈਰਾ ਉਹ ਸਰਾਰ ਭਾਈ ਨੇ ਜਨਾਬ ਉਹਨਾਂ ਨੇ ਦੱਸਿਆ ਸੀਗਾ ਤੇ ਮੇਰੇ ਆਉਣ ਤੋਂ ਪਹਿਲੇ ਅੱਬੂ ਨੇ ਨਾ ਇਹਨੂੰ ਕਵਾਰ ਗੰਦਰ ਰੱਖ ਕੇ ਤੇ ਪੱਟੀ ਲਵੇਟ ਦਿੱਤੀ ਸੀਗੀ ਕਹਿੰਦੇ ਹੁਣ ਇਹ ਚੈੱਕ ਕਰਕੇ ਦੇਖ ਲਈਏ ਮੈਂ ਜੇ ਕਰ ਦਿੱਤੀ ਠੀਕ ਆ ਤੋ ਇੱਕ ਵਾਰੀ ਲਵੇਟੀ ਰਹਿੰਦੀ ਹੈ ਕਵਾਰ ਗੰਦਰ ਨਹੀਂ ਹੁੰਦੀ ਜਿਹੜੀ ਐਲੋਵੇਰਾ ਜਿਹਨੂੰ ਇੰਗਲਿਸ਼ ਕਹਿੰਦੇ ਆ ਉਹਦੀ ਪੱਟੀ ਨਾ ਅੱਬੂ ਕਨੇ ਨਾ ਲਵੇਟ ਕੇ ਕਰ ਦਿੱਤੀ ਸੀ ਯਾਰ ਉਹ ਕਿੱਲ ਕੱਢਣਾ ਚਾਹੀਦਾ ਦੀਵਾਰ ਦੇ ਵਿੱਚੋਂ ਮੁਰਗੇ ਦੀ ਅੱਖ ਦੇ ਬਿਲਕੁਲ ਨਜ਼ਦੀਕ ਆ ਤਾਂ ਨਜ਼ਰ ਆਉਂਦਾ ਹੋਵੇਗਾ ਇੱਥੇ ਤਿੱਤਰਾਂ ਮੈਂ ਛੋਟੀਆਂ ਲਾਈਆਂ ਸੀਗੀਆਂ ਥੱਲੇ ਨੇ ਕੁਤਰਿਆ ਘਾਹ ਸੱਟਿਆ ਤਾਂ ਕਹਿੰਦਾ ਪੈਰ ਨਰਮ ਰਵੇ ਥੱਲੋਂ ਨਾ ਤੇ ਉਹ ਕਵਾਰ ਗੰਦਰੀ ਬਣੀ ਹੋਈ ਹੈ ਬਾਕੀ ਇਨਸ਼ਾਅੱਲਾ ਅੱਜ ਖੋਲਾਂਗੇ ਸ਼ਾਮੀ ਤੇ ਤੁਹਾਨੂੰ ਉਹ ਵੀ ਚੈੱਕ ਕਰਵਾਵਾਂਗਾ ਕੀ ਸਿਚੁਏਸ਼ਨ ਆ ਤੇ ਮਾਦੀਆਂ ਕੁਛ ਇਹਦੇ ਵਾਸਤੇ ਲਈਆਂ ਨੇ ਮੈਂ ਉਹਦਾ ਹਾਜ਼ਰ ਪਹਿਲੇ ਉਹਨਾਂ ਲਾਵਾਂਗੇ ਨਾ ਫਿਰ ਜਦੋਂ ਤੱਕ ਇਹ ਸੈੱਟ ਨਹੀਂ ਨਾ ਹੋ ਜਾਂਦਾ ਬਿਲਕੁਲ ਠੀਕ ਨਹੀਂ ਹੋ ਜਾਂਦਾ ਟਨ ਐ ਮਸਤੀ ਨਹੀਂ ਮਾਰਨ ਲੱਗ ਪੈਂਦਾ
ਉੱਤਾ ਕਹਿੰਦਾ ਮਾਦੀਆਂ ਨਹੀਂ ਲੈਣੀਆਂ, ਇਹਨੂੰ ਇਕੱਲਾ ਰੱਖਣਾ। ਲਾਲ ਬਾਦਸ਼ਾਹ ਮਾਸ਼ਾਅੱਲਾ ਪੂਰਾ ਫਿੱਟ ਆ, ਉਹ ਕੋਈ 6-7 ਮਾਦੀਆਂ ਸੰਭਾਲ ਸਕਦਾ ਹੈਗਾ। ਖਾਂਦਾ ਪੀਂਦਾ ਵੀ ਠੀਕ ਆ, ਉਹ ਵੇਖ ਲਓ ਮਾਸ਼ਾਅੱਲਾ ਹੈ। ਹੁਣ ਐ ਪੋਟਾ ਛੋਟਾ ਭਰਿਆ ਰੱਜਿਆ ਹੋਇਆ। ਤੇ ਬਾਕੀ ਗੱਲ ਜਾਨਵਰ ਪਰਿੰਦਾ ਖੁੱਲਾ ਫਿਰਦਾ ਰਹੇ, ਹਜ਼ਮ ਕਰਦਾ ਖੁਰਾਕ ਤੇ ਫਿਰ ਖਾਂਦਾ ਵੀ ਖੁਸ਼ ਹੋ ਕੇ ਆ। ਇਸ ਕਰਕੇ ਮਾਦੀਆਂ ਹਾਜ਼ਰ ਮੌਕੇ ਲਾਲ ਬਾਦਸ਼ਾਹ ਦੀ ਬਰੀਡ ਲੈਂਦੇ ਆ, ਫਿਰ ਜਨਾਬ ਵਾਲੀ ਇਹਦੀ ਬਲੈਕ ਦੀ ਜਿਹੜੀ ਮੁਸ਼ਕਿਲ ਦੀ ਬਰੀਡ ਲਵਾਂਗੇ। ਲੋ ਜੀ ਬੱਤਖਾਂ ਛੱਡ ਦਿੱਤੀਆਂ, ਅੰਡੇ ਇਹਨਾਂ ਨੇ ਦੇ ਦਿੱਤੇ, ਉਹ ਚੱਕ ਲਏ ਸੀਗੇ। ਇਹ ਨਿੰਮ ਦਾ ਪਾਣੀ ਹੈ, ਠੀਕ ਹੈ। ਹੁਣ ਅਲਾਓ ਨਹੀਂ ਨਾ ਹੁੰਦਾ ਮੁਰਗੀ ਨੂੰ ਹੱਥ ਫੜ ਕੇ ਵਿਖਾਉਣਾ ਕਰਨਾ, ਤੇ ਅਸੀਂ ਇਹਨੂੰ ਨਵਾਉਣ ਲੱਗੇ, ਨਵਾ ਕੇ ਛੱਡ ਕੇ ਤੁਹਾਨੂੰ ਦਿਖਾਉਣਾ, ਠੀਕ ਹੈ ਜੀ। ਇਹ ਨਿੰਮ ਦਾ ਪਾਣੀ ਹੈ, ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ, ਇਹਨਾਂ ਦੇ ਪੈਰ ਸ਼ਹਿਰ ਵੀ। ਇਹਨਾਂ ਨੂੰ ਇੱਕ ਵਾਰੀ ਨਵਾ ਕੇ ਫਿਰ ਨਿੰਮ ਦਾ ਪਾਣੀ ਮਾਰ ਕੇ ਫਿਰ ਛੱਡਾਂਗੇ ਇਹਨਾਂ ਨੂੰ। ਉਹ ਜੀ ਹੁਣ ਪਾਣੀ ਛਾਣੀ ਰੱਖਿਆ ਤੇ ਐਨ ਠੰਡੀ ਹੋ ਕੇ ਨਾ ਜ਼ਰਾ ਰਿਲੈਕਸ ਹੋ ਕੇ ਬਿੱਲੋ ਪਈ ਪੱਤੇ ਥੱਲੇ ਹੈ ਅੱਛੇ ਤਰੀਕੇ ਨਾਲ। ਸਟੈਲਰ ਨੇ ਬੰਨ੍ਹ ਦਿੱਤਾ, ਨਿੰਮ ਦਾ ਜਿਹੜਾ ਪਾਣੀ ਵਧਿਆ ਸੀ ਇਹਨੂੰ ਮੈਂ ਨਵਾ ਦਿੱਤਾ ਉਹਦੇ ਨਾਲ ਅੱਛੇ ਤਰੀਕੇ ਨਾਲ। ਕੰਨਾ ਕੁੰਨਾ ਦੇ ਪਾਤਾ, ਜਦੋਂ ਚਿੱਕੜ ਲੱਥ ਰਹੇ ਜਾਂਦੇ ਸਾਰੇ, ਪੈਰ ਮਾਰ ਛਿੱਲਦੇ ਨੇ ਸਾਰੇ, ਪਾਣੀ ਮਾਰ ਕੇ ਤਾਂ ਅੱਛੇ ਤਰੀਕੇ ਨਾਲ ਨਿੰਮ ਦੇ ਪਾਣੀ ਨਵਾ ਦਿੱਤਾ। ਲੱਗੀ ਰੋਜੀ ਵੀ ਨਿਕਲ ਜਾਂਦੀ ਆ ਹੈ। ਨਵੀਂ ਮੁਰਗੀ ਚਲੋ ਉਹ ਕੰਨ ਤੇ ਚੜ ਗਈ ਹੈ। ਇਹ ਭਲਾ ਕਿੱਦਾਂ ਚੜੀ ਹੋਣੀ ਆ? ਆੜਾ ਬਤਖਾ ਨਹੀਂ ਵੱਡਾ ਚੀਨਾ ਜਿਹਾ ਜਿਹੜਾ, ਇਹ ਬਤਖਾ ਯਕੀਨ ਕਰੋ ਲੋਕਾਂ ਦੇ ਕੁੱਤੇ ਕਹਿੰਦੇ ਨਾ ਪਤਾ ਚੱਲਦਾ ਉੱਪਰ, ਇਹਨੂੰ ਇੰਨਾ ਗੋਪਰੀ ਚੀਜ਼ ਦਾ ਪਤਾ ਚੱਲਦਾ ਨਾ। ਇਹ ਚੜਿਆ ਹੋਣਾ ਮਗਰ ਅਸੀਂ ਛੱਡੀਆਂ ਸੀਗੀਆਂ ਤਾਂ ਇੱਕ ਉਹ ਵਾ, ਉਹਨੂੰ ਤਾਂ ਫੜ ਲਾ ਯਾਰ, ਚੁੱਪ ਕਰਕੇ ਫੜ ਲਈ ਆਰਾਮ ਨਾਲ। ਇੱਥੇ ਹਾਂ ਫੜ ਲਈ ਆ, ਚੱਲ ਬਸ ਠੀਕ ਆ। ਲੋ ਜੀ ਇੱਕ ਤਾਂ ਉਹਨੇ ਫੜ ਲਈ ਆ, ਤੇ ਇੱਧਰ ਲਿਆ ਕੀ ਪਤਾ ਇਹਨੂੰ ਵੇਖ ਕੇ ਆ ਜਾਵੇ। ਇੱਕ ਆ ਜਿਹੜੀ ਫਿਰਦੀ ਹੈ ਵੱਡੇ ਕੁੱਡੇ ਜਿਹੜਾ ਛੱਡੀਏ ਨਾ ਯਾਰ ਹੈ, ਆ ਵੱਡੇ ਕੁੱਡੇ ਛੱਡ ਕਿਹੜੇ? ਹਾਂ ਇਹਨੂੰ ਇੰਚ ਛੱਡ ਦੇ, ਕੀ ਪਤਾ ਆ ਜਾਏ। ਇੱਧਰ ਛੱਡ ਦੇ ਨਜ਼ਰ, ਇਹਨੂੰ ਵੇਖ ਕੇ ਆ ਜਾਏਗੀ। ਕਿਉਂਕਿ ਇਕੱਠੀਆਂ ਰਹੀਆਂ ਨੇ ਨਾ ਮੁਰਗੀਆਂ ਨੂੰ, ਇੱਕ ਦੂਸਰੇ ਦਾ ਬੜਾ ਆਸਰਾ ਹੁੰਦਾ ਆ। ਕੀ ਪਤਾ ਹੁਣ ਇਹ ਨਾ ਹੋਵੇ ਉਹਨੂੰ ਵੇਖਿਆ ਚੱਲ ਜਾ। ਵੇਖੋ ਜੀ ਹੁਣ ਮਾਸ਼ਾਅੱਲਾ ਮੁਰਗੀ ਦੀ ਖਲੋਣੀ ਚੈੱਕ ਕਰੋ ਜ਼ਰਾ, ਇਹਨੂੰ ਆਈ ਹੈ ਕਰੂਜ਼ੇ ਲੱਗੀ ਹੋਈ ਹੈ, ਪਰ ਸ਼ਰ ਕੱਢ ਰਹੀ ਹੈ ਦੁਬਾਰਾ। ਬਾਕੀ 4 ਦਿਨ ਐ ਰੋਟੀਆਂ ਛੋਟੀਆਂ ਖਾਏਗੀ ਨਾ, ਜ਼ਰਾ ਤਸੱਲੀ ਨਾ ਮੋਟੀ ਹੋ ਜਾਏਗੀ। ਕਹਿੰਦੀ ਅੱਲਾ ਵੀ ਦੱਸੋ ਫਿਰ ਵੀਡੀਓ ਤੇ ਦਲਾਨੀਆਂ ਨੇ ਬਿੱਠ ਮਾਰ ਛੱਡੀ ਹੈ। ਥੋੜਾ ਕੱਦ ਛੱਦ ਵੀ ਸੋਹਣਾ, ਮੁਰਗੀ ਦੀ ਨਲੀ ਛਲੀ ਵੀ ਬੜੀ ਪਿਆਰੀ ਹੈ, ਚਿਹਰਾ ਬੜਾ ਪਸੰਦ। ਸ਼ਾਮੇ ਨੂੰ ਤੇ ਨਾ ਮੁਰਗੀਆਂ ਜ਼ਿਆਦਾ ਇਹੀ ਪਸੰਦ ਆਈ, ਕਹਿੰਦਾ ਬਈ ਆਹ ਮੁਰਗੀ ਬੜੀ ਚੰਗੀ ਹੈ। ਜੇ ਸਾਮਤ ਵੇਖੋ ਮੁਰਗੀ ਦੀ ਕਿੱਡੀ ਸੋਹਣੀ ਐ, ਲੱਗਦਾ ਜੇ ਕੁੱਕੜਾਂ ਵਰਗੀ ਮੁੰਜਾ ਸਾਮਦਿਆਂ ਦੀ। ਹੁਣ ਨਵਾਈਆਂ ਨਿੰਮ ਦੇ ਪਾਣੀ ਨਾਲ, ਪਹਿਲੇ ਸਾਦੇ ਪਾਣੀ ਨਾਲ ਨਵਾ ਕੇ ਛੱਡੀਆਂ ਨੇ, ਬਸ ਅੰਦਰ ਆ ਗਈ ਹੈ। ਉਹ ਚਲ ਗਈ ਉਧਰ ਹੈ ਨਾ। ਇਹ ਹੈ ਕਿ ਮੇਰਾ ਖਿਆਲ ਖੁਸ਼ਕ ਹੋ ਗਈ ਹੈ, ਧੁੱਪ ਫਿਰਦੀ ਫੁਰਦੀ ਰਹੀ ਹੈ ਨਾ। ਕੱਲ ਡੱਬਾ ਰੱਖਿਆ ਸੀ, ਚੀਨੀ ਮੁਰਗੀ ਅੰਡਾ ਦੇਣ ਬੈਠੀ ਹੋਈ ਹੈ, ਕਿ ਬੋਲਦੀ ਰਹੀ, ਕਾਕ ਕਰਦੀ ਰਹੀ ਹੈ। ਡੱਬਾ ਰੱਖਿਆ ਸੀ, 2 ਅੰਡੇ ਨੇ ਅੰਦਰ ਦਿੱਤੇ ਇਹਨਾਂ ਨੇ, ਤੇ ਹੁਣ ਅੰਦਰ ਆ ਗਈ। ਵੇਖੋ ਸਕੂਨ ਨਾਲ ਬੈਠੀ ਇੱਥੇ ਅੰਡਾ ਦੇਣ ਵਾਸਤੇ। 2 ਅੰਡੇ ਚੱਕੇ ਸੀਗੇ ਸੁਬਾਹ ਕੱਲ੍ਹ ਵਾਲੇ ਇਹਨਾਂ ਦੇ, ਕਿਉਂਕਿ ਇੱਥੇ ਮੈਂ ਕਿਹਾ ਜਿੱਦਾਂ ਦਾ ਅੰਦਰ ਹੈਗਾ ਨਾ ਸਿਸਟਮ, ਜਿੱਦਾਂ ਦੇ ਅੰਦਰ ਸਿਸਟਮ ਹਨ, ਉਹ ਅੰਡੇ ਰੋੜ ਕੇ ਬਾਹਰ ਚੱਲ ਜਾਣੇ ਸੀ। ਅਸੀਂ ਇਸ ਕਰਕੇ ਆ ਡੱਬਾ ਕੱਲ੍ਹ ਮੈਂ ਰੱਖ ਕੇ ਤੇ ਥੱਲੇ ਪੱਲੀ ਵਿਛਾ ਦਿੱਤੀ, ਤਾਂ ਕਿ ਜਿਹੜਾ ਨਾ ਸਕੂਨ ਨਾਲ ਇੱਥੇ ਅੰਡੇ ਖਰਾਬ ਨਾ ਹੋਣ। ਮਾਸ਼ਾਅੱਲਾ ਤੀਸਰੀ ਝੋਲੀ ਦੇ ਰਹੀ ਹੈ ਮੁਰਗੀ ਸਾਡੇ ਕੋਲ ਹੁਣ। ਚੰਨ ਸੱਜਣਾ ਹੁਣ ਮੁਸੀਬਤ ਪੈ ਗਈ ਆਪਾਂ ਨੂੰ। ਤੀਸਰੀ ਕਿਧਰ ਕੀ ਕਾਲੀ ਜਿਹੜੀ ਸੀਗੀ? ਉਹ ਗੇਟ ਤੇ। ਅੱਛਾ ਉਹ ਵੀ ਇੱਥੇ ਹੀ ਆ। ਇਹਨੂੰ ਉਧਰ ਹੀ ਲਾਣਾ ਪੈਣਾ, ਇਹਨੂੰ ਇੱਧਰ ਲਾ ਦੇ, ਇੱਧਰ ਮੁਰਗੀਆਂ ਨੂੰ ਚੁੱਕਣਾ ਹੈ। ਉੱਤੇ ਨੇ ਕੀ ਪਤਾ, ਉਹਨੂੰ ਵੇਖ ਕੇ ਲੱਥ ਜੇ। ਉਧਰ ਇਸ ਟਾਈਮ ਮੁਰਗੀਆਂ ਕੋਈ ਨਹੀਂ ਨਾ ਹੈਗੀਆਂ, ਉਹਨੂੰ ਵੇਖ ਕੇ ਲੱਥ ਜਾਏਗੀ। ਬੜੇ ਆਰਾਮ ਨਾਲ ਕੰਧ ਤੇ ਤੁਰੀ ਜਾ ਰਹੀ। ਨਹੀਂ ਆਉਣ ਲੱਗੀ ਬਸ ਲੱਗਦਾ ਹੈਗਾ ਰਾਤਾਂ ਦੇ। ਕਮਾਲ ਲੱਥ ਗਈ ਸਮਝ ਗਈ ਅੱਜ, ਫਿਰ ਇਹ ਨਹੀਂ ਆਉਂਦੀ ਸਾਡੇ। ਉਹ ਯਾਰ ਵੇ ਚੱਲ ਜਾਣੀ ਹੈ, ਤੈਨੂੰ ਨਹੀਂ ਨਾ ਪਤਾ ਹੈਗਾ। ਕਮਾਲ 'ਚ ਵੜ ਗਈ, ਕਿੱਥੋਂ ਲੱਭਾਂਗੇ ਫਿਰ ਦੱਸ? ਬਾਬੇ ਦਾ ਚੂਚਾ ਉਦੋਂ ਤੱਕ ਗਵਾਚਾ, ਉਹ ਨਹੀਂ ਲੱਭਾ ਹੈਗਾ। ਕਮਾਲ 'ਚ ਤੈਨੂੰ ਪਤਾ ਫਿਰ ਸ਼ਾਇਦ ਗਈ ਡਰ ਕੇ, ਤੇ ਉਹ ਲੁੱਕ ਕੇ ਬਹਿ ਗਈ। ਅਸੀਂ ਨੂੰ ਕਿੱਥੇ ਕਮਾਲ ਪੂਰਾ ਕਿੱਲਾ ਖੋਲਦੇ ਰਹਾਂਗੇ। ਹੁਣ ਅਸੀਂ ਇੱਧਰ ਆ ਗਏ ਹਾਂ, ਉਮੀਦ ਬੜੀ ਹੈ ਕਿ ਮੁਰਗੀ ਨੂੰ ਵੇਖ ਕੇ ਨਾ ਆਪਣੇ ਨਾਲ ਦੀ ਲੱਥ ਜਾਏਗੀ। ਅੱਛਾ ਮੈਂ ਕਾਲੀ ਨੂੰ ਵੀ ਇੱਧਰ ਲਿਆ ਯਾਰ। ਇਹ ਨਾ ਮੁਰਗੀ ਕੌਮ ਜਿਹੜੀ ਮੈਂ ਹਿਸਾਬਾ ਲਾਇਆ ਤਾਂ ਕਿ ਇੱਕ ਦੂਸਰੇ ਦਾ ਸਾਥ ਬੜਾ ਦਿੰਦੀਆਂ ਨੇ। ਯਾਨੀ ਉਹ 2 ਚੂਚੇ ਨਾ ਜਿਹੜੇ ਇਕੱਲੇ ਫਿਰਦੇ ਰਹਿੰਦੇ, ਇੱਕ ਆਹ ਜਿਹੜਾ ਬਰਾਊਨ ਜਿਹਾ, ਇਹ ਆਹ ਤੇ ਕਹਿੰਦੇ ਨਾਲ ਉਹਦਾ ਕ੍ਰਾਸ ਦਾ ਬੱਚਾ ਜਿਹੜਾ ਉਹ ਫਿਰਦਾ। ਇਹ ਦੋਵੇਂ ਹੁਣ ਇਕੱਠੇ ਰਹੇ ਨੇ ਨਾ, ਇਹ ਵੱਡਾ ਸੀਗਾ ਉਹ ਬਾਅਦ 'ਚੋਂ ਨਿਕਲੇ ਸੀ, ਇਕੱਠੇ ਪਲੇ ਨੇ। ਇਹ ਹੁਣ ਜਿੱਥੇ ਫਿਰਦੇ ਇਕੱਠੇ ਤੜੇ ਇਕੱਠੇ, ਇੱਕ ਨੂੰ ਤਾੜਦੇ ਇੱਕ ਨੂੰ ਛੱਡਦੇ, ਦੂਸਰੇ ਨੇ ਬੋਲਣਾ ਨਹੀਂ ਹਟਣਾ ਹੈਗਾ। ਇਹ ਇਕੱਠੇ ਰਹਿੰਦੇ ਇੱਕ ਦੂਸਰੇ ਨਾਲ। ਇਹਨੂੰ ਉੱਥੇ ਜਾ ਕੇ ਵੈਸੇ ਬਾਹਰ ਪਿੰਜਰੇ ਲਾ ਕੇ ਛੱਡ ਦੇਂ ਜ਼ਰਾ, ਕੀ ਪਤਾ ਨੂੰ ਵੇਖ ਕੇ ਲੱਥ ਹੈਗੀ ਥੱਲੇ। ਉਮੀਦ ਬੜੀ ਆ, ਫੁੱਲ ਉਹ ਤਿਆਰੀ ਦੇ ਵਿੱਚ ਆ, ਡਾਰੀ ਮਾਰਨ ਚਾਹ ਕੇ ਆਵਾਂਗੀ ਥੱਲੇ। ਤੇ ਦਿਲ ਵੀ ਉਹਦਾ ਕਰ ਰਿਹਾ, ਤੇ ਮੈਨੂੰ ਲੱਗਦਾ ਦਿਲ ਉਹਦਾ ਨਹੀਂ ਵੀ ਕਰ ਰਿਹਾ ਹੈਗਾ। ਉਹ ਡਰਦੀ ਇਸ ਕਰਕੇ ਹੈ ਕਿ ਇਹਨਾਂ ਨੇ ਨਾ, ਅਸੀਂ ਤੇ ਤਾਂ ਛੱਡੀ ਸੀਗੀ ਕਿ ਨਾ ਉਹ ਪਾਣੀ ਛਾਣੀ ਮੈਂ ਕਿਹਾ ਛੰਡ ਲਵੇ ਇੱਕ ਵਾਰੀ, ਤੇ ਫਿਰ ਇਹਨਾਂ ਨੂੰ ਅੰਦਰ ਹੀ ਤਾੜ ਦੇਣ ਜਿੱਥੇ ਪਹਿਲੇ ਤਾੜੀਆਂ ਸੀ ਪੱਖੇ ਥੱਲੇ। ਉਹ ਬਤਖਾ ਕਿਤੇ ਮਗਰ ਚੜਿਆ ਹੋਣਾ ਵਾ, ਤੇ ਕਿਉਂਕਿ ਜਾਂ ਮੁਰਗਾ ਚੜਿਆ ਹੋਣਾ ਮਗਰ, ਕੋਈ ਇੱਕ ਗੱਲ ਤੇ ਹੋਈ ਹੋਣੀ। ਅਸੀਂ ਅੰਦਰ ਬੈਠੇ ਸੀਗੇ, ਪਤਾ ਉਦੋਂ ਲੱਗਾ ਜਦੋਂ ਮੁਰਗੀ ਕੱਕ ਕਰਕੇ ਛਾਲ ਮਾਰ ਕੇ ਕੰਧ ਚੜ ਗਈ ਹੈ। ਉਹ ਹੁਣ ਇੱਧਰ ਨੂੰ ਆਉਣ ਲੱਗ ਪਈ, ਉਹ ਗਈ ਬਾਹਰ। ਸ਼ਾਮਾਂ ਲੱਥਣ ਲੱਗੀ ਬਾਹਰ। ਯਾਰ ਹੋ ਜਾ, ਮੈਂ ਤੇ ਕਹਿੰਦਾ ਖੁੱਡੇ ਦੇ ਉੱਤੇ। ਇਹ ਯਾਰ ਉਧਰੋਂ ਨਾ ਜਾਵੀਂ, ਇੱਥੋਂ ਚੜ ਖੁੱਡਿਆਂ ਦੇ ਉੱਤੇ।
ਮੈਨੂੰ ਬੜਾ ਹੀ ਸ਼ੱਕ ਆ ਕਿ ਇਹਨੇ ਨਾ ਬਾਹਰ ਹੀ ਜਾਣਾ, ਉਹਦੇ ਨਾਲ ਸਾਰ ਜਿਹੜੇ ਬਾਹਰ ਵਾਲੇ ਨੂੰ ਜ਼ਿਆਦਾ ਲੱਗ ਰਿਹਾ ਹੈ। ਉਹ ਯਾਰ ਇੱਥੇ ਫੇਰ ਮੁਰਗਾ ਬਤਕਾਂ ਆ ਗਈਆਂ ਲੱਤੇ ਤਾਂ ਉਹਨਾਂ ਨੇ ਫੇਰ ਫੜ ਲੈਣਾ ਇਹਨੂੰ। ਉਹ ਮਸਲਾ ਨਹੀਂ ਹੈ ਕਿ ਫੜ ਨਹੀਂ ਲੈਣਾ ਹੈਗਾ, ਡਰਾ ਦੇਣਾ ਨਾ ਉਹਨਾਂ ਨੇ ਇਹਨੂੰ। ਫਿਰ ਕੋਈ ਸੋਟਾ ਵੀ ਨਹੀਂ ਪਿਆ, ਉਹ ਪਰੇ ਬਾਂਸ ਪਿਆ ਲਿਆ ਹੈ ਨਾ, ਘੇਰੀ ਉਹਨਾਂ ਥੱਲੇ ਨੂੰ। ਉਹ ਪਰੇ ਦੇਖ ਮੁਰਗੇ ਦੇ ਖੁੱਡੇ ਲਾ ਕੇ ਬਾਂਸ ਪਿਆ, ਉੱਤੇ ਚੜ ਗਈਆਂ। ਫਿਰ ਅੱਲਾ ਫਿਰ ਉਹਨੇ ਵੀ ਮਾਰੀ ਪਾਣੀ ਵਾਲੀ ਬੈਠ। ਉਹਨੇ ਕਿਹਾ ਭਾਈ ਜੀ ਇੱਥੇ ਜੋ ਪਾਣੀ ਛਾਣੀ ਪੀਤਾ ਕੱਢ ਦਿੱਤਾ ਜੇ। ਬਾਕੀ ਗੱਲਾਂ ਛੱਡੋ, ਮਾਸ਼ਾਅੱਲਾ ਮੁਰਗੀ ਦਾ ਚਿਹਰਾ ਵੇਖੋ ਤੁਸੀਂ। ਹੈ ਕਮਾਲ ਕੇ ਨਹੀਂ ਦੱਸੋ। ਸ਼ਾਮੂ ਆ ਰਹੀਆਂ ਬਾਡੀਆਂ ਇਹਨਾਂ ਦੀਆਂ, ਕੁਛ ਨਵਾਈਆਂ ਤੇ ਵੈਸੇ ਗੋਸ਼ਤ ਗਾਸ ਨਿਕਲ ਆਇਆ। ਉਂਝ ਵਜ਼ਨੀ ਹੈ, ਲਿੱਸੀਆਂ ਨਹੀਂ ਹੈਗੀਆਂ। ਮੈਂ ਦਿਲ ਕਰਦਾ ਉਹਨਾਂ ਲੱਥਣ ਨੂੰ, ਦਿਲ ਨਹੀਂ ਵੀ ਕਰਦਾ। ਫੜ ਲਾ ਬੱਚਾ, ਜਾਵੇ ਨਾ ਕਿਸੇ ਹੋਰ ਨੂੰ ਗੱਲ ਸੁਣਾਵੇ ਨਾ, ਝਾਮਾ ਹੀ ਦੇਖਿਓ ਕਿਤੇ। ਗਿੱਲੀ ਕਹਿੰਦਾ ਮੀਂਹ ਪਿਆ ਰਾਤ ਦਾ, ਆਪ ਨਾ ਬਰੇ ਨੂੰ ਹੋ ਜਿਓ ਕਿਤੇ ਧਿਆਨ ਨਾਲ। ਹੁੰਡੀਆਂ ਤੇ ਨਹੀਂ ਹੈਗੀਆਂ। ਭੁੰਡੀਆਂ ਹੈ ਨਹੀਂ ਇੱਥੇ, ਲਾੜੀਆਂ ਦੇ ਦਮ ਕਰਾ ਲਾਂਗੇ ਕਿਸੇ ਕੋਲੋਂ। ਮੁਰਗੀ ਨਾ ਜਾਵੇ ਬਸ। ਆ ਛਾ ਗਿਆ, ਚੋਰੀ ਛਾ ਗਿਆ ਤੇ ਵੈਸੇ ਜੀ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਇਹ ਝਟਕੇ ਨਾ ਛੱਡਦਾ ਤੇ ਸਮਝ ਇਹ ਵੀ ਨਹੀਂ ਆਉਣੀ ਹੈਗੀ। ਲਓ ਜੀ ਹੁਣ ਕਰੀਬ ਤੋਂ ਵੇਖੋ, ਇਹਨੂੰ ਇੱਥੇ ਹੀ ਫੜ ਲਓ ਜੀ, ਇੱਥੇ ਹੀ ਫੜ ਲਓ, ਇੱਥੇ ਹੀ ਫੜ ਲਓ ਜੀ। ਤਿੰਨੇ ਮੁਰਗੀਆਂ ਛੱਡ ਦਿੱਤੀਆਂ ਬੱਤਖ ਦੇ ਖਾਨਿਆਂ ਦੇ ਵਿੱਚ, ਠੀਕ ਹੈ। ਕੱਚੀ ਜਗ੍ਹਾ ਇੱਥੇ ਫਿਰ ਤੋਂ ਲੈਣਗੀਆਂ, ਜਰਾ ਪਰਸ਼ਰ ਫਾਰ ਲੈਣਗੀਆਂ, ਆਪਣੇ ਘਰੀ ਖੁਸ਼ਕ ਹੋ ਜਾਣਗੀਆਂ। ਤੇ ਫਿਰ ਜਿਹੜਾ ਇਹਨਾਂ ਨੂੰ ਨਾ ਆਪਣੇ ਸੀਲਾਂ ਦੇ ਨਾਲ ਛੱਡਾਂਗੇ। ਹਲੇ ਦਿਹਾੜੀ ਲੈਦਾ ਹੀ ਰੱਖਾਂਗੇ, ਫਿਰ ਇਹਨਾਂ ਨੂੰ ਛੱਡਾਂਗੇ ਤਾਂ ਕਿ ਜਿਹੜਾ ਨਾ ਇਹ ਨਾ ਹੋਵੇ ਕਿ ਬਿਮਾਰ ਬਮੂਰ ਨਾ ਹੋ ਜਾਣ। ਕਿਉਂਕਿ ਪਰਿੰਦੇ ਤੁਹਾਨੂੰ ਪਤਾ ਜਦੋਂ ਬਾਹਰੋਂ ਆਉਂਦੇ ਨਾ, ਇਹ ਬਿਮਾਰੀ ਤੇ ਵਾਇਰਸ ਉਦੋਂ ਹੀ ਲੈ ਕੇ ਆਉਂਦੇ। ਤਾਂ ਹੀ ਕੱਲ੍ਹ ਦੇ ਲਿਆਂਦੇ ਆ, ਤੇ ਕੱਲ੍ਹ ਵਲੌਗ ਨਹੀਂ ਬਣਾ ਹੋਇਆ, ਇਸ ਕਰਕੇ ਭਾਈ ਲੈਦਾ ਹੀ ਤਾੜੇ ਸੀਗੇ। ਮੈਂ ਕਿਹਾ ਚਲੋ ਨਾਲੇ ਅੱਜ ਤੁਹਾਨੂੰ ਵਲੌਗ ਵਿਖਾਉਂਦੇ ਆ, ਤੇ ਨਾਲੇ ਜਨਾਬੇ ਵਾਲੀ ਜਿਹੜਾ ਇਹਨਾਂ ਨੂੰ ਨਵਾ ਧਵਾ ਕੇ ਤਿਆਰ ਕਰਕੇ ਤੇ ਫੇਰ ਛੱਡਾਂਗੇ ਇਹਨੂੰ ਮੁਰਗੇ ਦੇ ਕੋਲ। ਉਹ ਜੀ ਪਹੁੰਚ ਗਏ ਮਾਸ਼ਾਅੱਲਾ। ਵੇਖੋ ਆਂਡਾ ਦੇ ਕੇ ਚਲੇ ਗਈ ਸੀਗੀ, ਸ਼ਾਮ ਦਾ ਟਾਈਮ ਹੋ ਗਿਆ। ਮੈਨੂੰ ਪਤਾ ਸੀ, ਮੈਂ ਕਿਹਾ ਮੈਂ ਹੀ ਚੱਕਣਾ ਜਾ ਕੇ ਆਂਡਾ, ਕਿਉਂਕਿ ਆਪਾਂ ਨੂੰ ਪਤਾ ਨਹੀਂ ਸੀ ਆਂਡਾ ਦਿੱਤਾ ਵੀ ਇਹਨਾਂ ਨੇ। ਨਹੀਂ ਲੈ ਜਾਣਾ ਘਰ, ਦੇਸੀ ਦਾ ਇਹ ਨਹੀਂ ਰੱਖਣਾ ਹੈਗਾ। ਦੇਸੀ ਦੇ ਐ ਸੀਲ ਕਰਾਸ ਆ, ਮਗਰ ਨਾ ਉਹ ਫਿਰ ਐਵੇਂ ਕਿਤੇ ਬੱਚੇ ਮਿਕਸ ਮੁਕਸ ਹੋ ਜਾਂਦੇ, ਇਸ ਕਰਕੇ ਇਹਨੂੰ ਵੀ ਘਰ ਲੈ ਜਾਈਏ। ਆ ਹੁਣ ਇੱਕ ਆ ਬੱਤਖ ਦਾ, ਆ ਇੱਕ ਬੱਤਖ ਦਾ, 3 ਇਹਦਾ। ਬਾਕੀ ਕੱਲ ਦੇਖਾਂਗੇ ਜਿਹੜੇ ਅੰਡੇ ਇਕੱਠੇ ਹੋਣਗੇ ਤੇ 2 ਦਿਨ ਦੇ ਇਕੱਠੇ ਕਰਕੇ ਇਹਨਾਂ ਦੀ ਲਿਖਾਈ ਕਰਕੇ ਇਨਸ਼ਾਅੱਲਾ ਕੱਲ ਰੱਖਾਂਗੇ। ਲਓ ਜੀ ਵੀਰੋ, ਸ਼ਾਮ ਦੇ 6:30 ਹੋ ਗਏ ਤੇ ਉਮੀਦਵਾਰ ਵੀ ਤੁਰਿਆ ਫਿਰਦਾ ਹੈ। ਖਰਗੋਸ਼ ਲੈਣ ਆਇਆ ਭਾਈ। ਵੇਖ ਲੋ ਭਾਈ, ਜਨਤਾ ਪੂਰਾ ਟੈਕਸ ਲੈਂਦੀ। ਕਹਿੰਦਾ ਖਰਗੋਸ਼ ਕਿੰਨੇ ਰਹਿ ਗਿਆ? ਮੈਂ ਕਿਹਾ ਵੇਖ ਲਾ। ਕਹਿੰਦਾ 8 ਆ ਭਾਈ, ਇਹਦੇ ਵਿੱਚੋਂ ਕਹਿੰਦਾ ਜੋੜਾ ਕਿ ਮੈਨੂੰ ਦਿਓ, ਆਪਣੀ ਪਸੰਦ ਦਾ ਦਿਓ। ਤੇ ਉਹ ਹੁਣ ਵੇਖਦਾ ਜੀ ਕੋਈ ਜੋੜਾ ਇਹਨੂੰ ਜਿਹੜਾ ਦੇਣਾ। ਮੈਂ ਕਿਹਾ ਵੱਡਾ ਨਾਰ ਤੇ 2 ਕਮਾਦੀਆਂ ਤੇ ਰੱਖਾਂਗੇ, ਤੇ ਬਾਕੀ ਚਲੋ ਜੋੜਾ ਕਿ ਇਹਨੂੰ ਦੇ ਦਿੰਦੇ। ਅਗਲਾ ਕਹਿੰਦਾ ਭਾਈ ਮੈਂ ਤੇ ਖੁੱਡਾ ਛੁੱਡਾ ਵੀ ਇਹਨਾਂ ਦਾ ਬਣਾ ਕੇ ਇੰਤਜ਼ਾਮ ਪੂਰਾ ਕਰਕੇ ਆਇਆ। ਚੱਲ ਮੈਂ ਕਿਹਾ ਤੂੰ ਇੰਤਜ਼ਾਮ ਪੂਰਾ ਕੀਤਾ ਤੇ ਤੂੰ ਜਿਹੜਾ ਨਾ ਆਪਣਾ ਲੈ ਜਾ ਕੇ ਜੋੜਾ ਉਹਨਾਂ ਨੂੰ ਫੜ ਕੇ ਦਿੰਨੇ, ਦੇਖਦੇ ਨਾਰ ਕਿਹੜਾ ਤੇ ਮਾਦੀ ਕਿਹੜੀ ਆ। ਲਓ ਜੀ ਵੀਰੋ ਮਾਸ਼ਾਅੱਲਾ, ਤੇ ਆਹ ਸੀਗੇ 2 ਜਿਹੜੇ, ਠੀਕ ਹੈ। ਆ ਵੇਲੇ ਉਦੋਂ ਢਿੱਲੇ ਸੀਗੇ, ਇਹ ਉਦੋਂ ਦੇ ਛੱਡੇ ਪਰਸੋਂ ਦਿਨ ਦੇ ਵਿੱਚ ਬੋਰਡਰ ਦੇ ਵਿੱਚ ਲਾਈਟ ਸਾਈਟ ਚਲਾ ਕੇ, ਤੇ ਅੱਜ ਲੈਦਾ ਕਿ ਚਲੋ ਮਾਸ਼ਾਅੱਲਾ ਨਸਣ ਭੱਜਣ ਲੱਗ ਪਏ ਆ। ਦੋਵੇਂ ਖਾਂਦੇ ਪੀਂਦੇ ਸਹੀ ਹੋ। ਮੈਂ ਕਿਹਾ ਉਹਨੂੰ ਮਾਰਦੇ ਆ ਛੋਟੇ ਨੂੰ, ਇਸ ਕਰਕੇ ਲੈਦਾ ਹੀ ਹਲੇ। ਇਹ ਜਿਹੜੇ ਆ ਇਹ ਸਾਰੇ ਫੋਰ ਸੇਲ ਆ। ਬਾਕੀ ਜਿਹੜੇ ਕਾਲੇ ਸੀ 2 ਸੇਲ ਹੋ ਗਏ। ਮੈਂ ਤੁਹਾਨੂੰ ਦਿਖਾਣਾ ਉਹ ਵੀ ਜਰਾ। ਅਗਲਾ ਬਣਾ ਕੇ ਪੂਰੀ ਤਿਆਰੀ ਕਰਕੇ ਆਇਆ ਆ। ਮੈਂ ਦੁਪਹਿਰ ਦਾ ਦੱਸ ਕੇ ਸਵੇਰ ਦਾ ਦੱਸ ਕੇ। ਸਵੇਰ ਦਾ ਭਾਈ ਅਗਲਾ ਦੱਸ ਕੇ ਗਿਆ ਆ, ਕੁੰਡੀ ਲਾ ਲਈ ਕਿਤੇ ਗਲਤੀ ਦੇ ਨਾਲ ਨਾ ਵੀ ਕਈ ਵਾਰੀ ਬੰਦਾ ਭੁੱਲ ਜਾਂਦਾ ਆ। ਅਸੀਂ ਇਸ ਕਰਕੇ ਤਿਲ ਵੀ ਪਸਾ ਲਈ ਵੈਸੇ ਤਿਆਰ ਕਰਨਾ। ਲੋ ਜੀ, ਇਹ ਜਿਹੜਾ ਛੋਟਾ ਸੀ ਨਾ ਜੋੜਾ, ਇੱਕ ਇਹ ਕਾਲਾ ਬੱਚਾ ਤੇ ਇੱਕ ਉਹ ਜਿਹੜਾ ਪਰੇ ਉਹ ਚੂਚਾ ਲੱਗਦਾ, ਤੇ ਇਹ ਜਿਹੜੀ ਚੂਚੀ ਹੈ, ਠੀਕ ਹੈ। ਇਹ ਜੋੜਾ ਹੀ ਸੇਲ ਹੋ ਗਿਆ ਆ। ਇਹ ਪਿੰਡੀ ਭੇਜਣੇ ਆ ਜਨਾਬ, ਇਹਨਾਂ ਦਾ ਐਡਵਾਂਸ ਆ ਗਿਆ ਆ। ਬਕਾਇਆ ਪੈਸੇ ਵੀਰ ਨੇ ਭੇਜਣੇ ਆ, ਲੇਕਿਨ ਜਨਾਬ ਤੇ ਜੋੜਾ ਜਿਹੜਾ ਕਾਲਾ ਬੱਚਾ ਹੈ ਨਾ, ਇਹਨੇ ਪਿੰਡੀ ਭਿਜਵਾ ਦੇਣਾ, ਠੀਕ ਹੈ। ਇੱਕ ਇਹ ਜਿਹੜਾ, ਇੱਕ ਔੜ ਆ ਤੇ ਕਨਫਰਮ ਚੂਚਾ ਨਾ ਦੇਖੋ, ਤੇ ਇਹ ਜਿਹੜੀ ਚੂਚੀ ਹੈ ਇਨਸ਼ਾਅੱਲਾ ਜੋੜਾ ਹੀ ਹੋਣਾ। ਤੇ ਜੋੜਾ ਅੱਲਾ ਦੇ ਗਨ ਭਿਜਵਾ ਦੇਣਾ, ਕੱਲ ਪਰਸੋਂ ਪੈਸੇ ਭੇਜਣਗੇ ਤੇ ਇਹ ਜਨਾਬ ਵਾਲੀ ਫਿਰ ਪਿੰਡੀ ਭੇਜ ਦੇਣਾ ਹੈ। ਆ ਜਾਓ ਜੀ, ਫੜ ਲਓ ਜੋੜਾ ਜੀ। ਤੁਸੀਂ ਫੜ ਕੇ ਉਹਦਾ ਧਿਆਨ ਨਾਲ, ਕੰਧ ਹਿੱਲਦੀ ਆ ਸਾਰਿਆਂ ਦਾ ਨਾ ਬੇੜਾ ਕਰਕਾ ਦੀ। ਮੇਰੇ ਲੱਤ ਜਲਦੀ ਕਰ, ਜਲਦੀ ਉਹਨੂੰ ਪਤਾ ਲੱਤ ਜਾਣਾ, ਨਿਕਾਲੇ ਲਿੱਥਿਆ ਸੀ ਮਾਤਰ ਕਿਹਾ ਚੱਲ ਇਥੋਂ ਫੜ ਦਰਾ ਤੋਂ ਜੋੜ ਨਾ, ਜੋੜਾ ਫੜ ਤੇ ਮੈਂ ਤਸਦੀਕ ਕਰਕੇ ਦਵਾਂ। ਇੱਕ ਅੱਧਾ ਕੋ ਫੜ ਕੇ ਵਿਖਾਣਾ, ਉਹ ਫੜ ਹਾਂ ਦਰਾ ਕੀ ਹੈ। ਕੰਨਾਂ ਤੋਂ ਫੜੀ ਦਾ, ਕੰਨਾਂ ਤੋਂ ਉਂਝ ਨਹੀਂ ਕਾਬੂ ਆਉਂਦੇ ਹੁੰਦੇ। ਦੇਖੀਏ ਜੀ ਨਾਰਾ ਕਿ ਮਾਦੀ ਹੈ ਜੀ, ਇਹ ਛਾਮਾ ਜੀ ਮਾਦੀ ਹੈ। ਇਹ ਮਾਦੀ ਹੈ ਜੀ, ਇਹ ਫੜਾ ਦਿਓ। ਅਗਲਾ ਰੋਲ ਫੜਾ, ਅਗਲਾ ਕਿਹੜਾ ਫੜਾ? ਇਹ ਮਾਦੀ ਹੈ।
ਅਗਲਾ ਕਿਹੜਾ ਬੰਨਾ? ਅਗਲਾ ਨਰ ਫੜਨਾ ਕੋਈ ਹੋਰ ਫੜ ਲੈਣੇ ਤੇ ਚੰਗਾ ਲੱਗਦਾ ਤੈਨੂੰ। ਆ ਚਿੱਟਾ ਫੜ ਲਾ, ਇਹੀ ਫੜ ਲਾ। ਹਾਲ ਆਹੋ ਕੋਈ ਫੜ ਲਾ। ਆ ਜੀ ਨਰ ਠੀਕ ਆ, ਕਨਫਰਮ ਹੁੰਦਾ ਤੇ ਮੂੰਹ ਚਿਹਰਾ ਵੀ ਦੱਸਦਾ, ਵੈਸੇ ਫੜ ਕੇ ਵੀ ਦੇਖਿਆ ਤੇ ਇਹ ਮਾਦੀ ਆ ਭਾਈ, ਛੋਟੇ ਚਿਹਰੇ ਵਾਲੀ ਜਿਹੜੀ। ਲੋ ਜਾਮਾ ਜੀ, ਤੇ ਇਹ ਪਿੰਜਰਾ ਕਾਕਾ ਹੀ ਤੁਹਾਨੂੰ ਦਿੱਤਾ ਸਿਰਫ ਇਸ ਕਰਕੇ ਵੀਡੀਓ ਬਣਾ ਰਹੇ ਕਿ ਘਰ ਤਾਂ ਛੱਡ ਕੇ ਜਾਣਾ, ਠੀਕ ਹੈ। ਇਸੇ ਆਸਤੇ ਨਾ ਬੈਠੇ ਰਹੀਓ ਕਿ ਆਈਆਂ ਕੀ ਕਹਿੰਦੇ ਨਾਲ ਖਰਗੋਸ਼ ਵੀ ਦਿੱਤੇ ਤੇ ਪਿੰਜਰਾ ਵੀ ਦੇਤਾ ਹੈ। ਕੋਈ ਆਖਿਆ ਯਾਰ ਇਹਨੂੰ ਬੰਦ ਕਰ ਲਿਓ ਧਿਆਨ ਨਾਲ। ਬੰਦ ਨਹੀਂ ਹੋਇਆ। ਓਏ ਪਿੱਛੇ ਪਿੱਛੇ ਚੱਲ ਚੱਲ ਚਾਲਾ ਖਾਲੀ ਹੋ ਗਈ। ਅੱਛਾ ਮੈਂ ਰਾਜੀ ਹੋ ਗਿਆ ਕਿ ਨਹੀਂ ਦੱਸ, ਹੈ ਖੁਸ਼ ਹੋ ਗਿਆ? ਸ਼ੁਕਰ ਕਰ ਕਿਤੇ ਸਾਰੇ ਵਿਕਣ ਦੇ ਪਹਿਲੇ ਇਹਨੇ ਕਹਿਤਾ ਰਸਲਾਨ ਭਾਈ ਕਹਿੰਦਾ ਮੈਂ ਜੋੜਾ ਖਰਗੋਸ਼ਾਂ ਦਾ ਲੈਣਾ। ਮੈਨੂੰ ਨਹੀਂ ਪਤਾ, ਮੈਨੂੰ ਜਿਹੜਾ ਮਰਜ਼ੀ ਦਿਓ, ਭਾਵੇਂ ਵੱਡਾ ਦਿਓ ਤੇ ਭਾਵੇਂ ਬੱਚਿਆਂ ਨਾਲ ਦਿਓ। ਮੈਂ ਹੁਣ ਵੇਖੋ ਦਿੱਤਾ ਵੀ ਮੈਨੂੰ ਤਕੜੇ ਖਰਗੋਸ਼ ਜਿਹੜੇ ਉਹ ਫੜ ਕੇ ਆ ਕਿ ਚਲੋ ਇਹਦਾ ਕੋਈ ਸ਼ੁਕਰ ਮੇਲਾ ਬਣ ਜਾਏਗਾ। ਅੱਗੇ ਵੀ ਜਦੋਂ ਕਮਾਂਡੋ ਨੇ ਮਾਰੇ ਸੀ ਨਾ, ਉਹ ਜਿਹੜੀ ਖਰਗੋਸ਼ਣੀ ਇੱਕ ਬੱਚੀ ਸੀਗੀ ਉਹਨੂੰ ਮੈਂ ਦਿੱਤੀ, ਇਹਨਾਂ ਕੋਲ ਜਾ ਕੇ ਸੂਪ ਪਈ ਸੀ, ਇਹਨਾਂ ਕੋਲ 16-17 ਹੋ ਗਏ ਸੀਗੇ। ਬਾਅਦ ਚ ਇਹਦੇ ਭਰਾ ਨੇ ਕਿਸੇ ਨੂੰ ਦੇ ਦਿੱਤੇ। ਲੋ ਜੀ ਦੋਸਤੋ, ਖੁਸ਼ੀਆਂ ਵੰਡਦੇ ਰਹੋ, ਠੀਕ ਹੈ ਜੀ। ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ, ਦੁੱਖ ਵੰਡਣ ਨਾਲ ਹਮੇਸ਼ਾ ਘਟਦੇ ਹੁੰਦੇ ਆ। ਇਹ ਮੇਰਾ ਹੈਗਾ ਯਾਰ ਸੱਜਣ, ਮੇਰਾ ਲਾਈਫ ਪਾਰਟਨਰ ਨਹੀਂ ਹੁੰਦਾ ਜਿੱਦਾਂ ਨਾ, ਉਦਾਂ ਇਹ ਭਾਈ ਮੇਰਾ ਇਹ ਸ਼ੌਕ ਪਾਰਟਨਰ ਆ। ਫੜ ਲੈ ਲਾਈਏ ਖਰਗੋਸ਼। ਚਕੋਰਾਂ ਦੇ 2 ਬੱਚੇ ਦੀ ਭਾਈ ਉਹ ਵੀ ਇਹਨੂੰ ਮੈਂ ਦੇ ਦਿੱਤੇ, ਕਿਉਂਕਿ ਇਹ ਬੜਾ ਖੁਸ਼ ਹੁੰਦਾ। ਇਹਦੀ ਸਾਰਾ ਦਿਨ ਮੇਰੇ ਤੇ ਨਿਗਾਹ ਹੁੰਦੀ, ਇਹਨਾਂ ਦੀ ਗਲੀ 'ਚ ਮੈਂ ਲੰਘ ਕੇ ਆਵਾਂ ਰਸਲਾਨ ਭਾਈ ਆ ਗਿਆ, ਕੋਈ ਨਾ ਕੋਈ ਨਵੀਂ ਸ਼ੈ ਆਈ ਹੋਣੀ ਹੈ। ਇਸ ਕਰਕੇ ਮੈਂ ਕਿਹਾ ਚੱਲ ਸਾਡਾ ਸ਼ੌਕ ਤੇ ਤੇਰਾ ਸ਼ੌਕ। ਕਹਿੰਦਾ ਨਹੀਂ ਜੀ ਮੈਂ ਕੋਲ ਇੱਥੇ ਰੱਖ, ਨਹੀਂ ਕਹਿੰਦਾ ਮੈਂ ਆਪਣੇ ਘਰ ਲਿਜਾ ਕੇ ਰੱਖਣੇ। ਮੈਂ ਚਲੋ ਭਾਈ ਤੁਸੀਂ ਆਪਣੇ ਰਾਜੀ ਹੋ ਗਏ ਕਿ ਨਹੀਂ? ਲਾਈਕ ਸਬਸਕ੍ਰਾਈਬ ਕਰਾ ਦੇ ਜਰਾ ਫੇਰ ਕਰੀ। ਲਾਈਕ ਸਬਸਕ੍ਰਾਈਬ ਕਰ ਦਿਓ ਯਾਰ, ਕਰ ਦੋ। ਕਿੰਨਾ ਕੁ ਕਰਨ ਫੇਰ ਜਰਾ? ਬਥੇਰਾ ਕਰ ਦਿਓ, ਰਾਜੀ ਹੋ ਬਥੇਰਾ ਕਰ ਦਿਓ, ਰਾਜੀ ਹੋ ਜਾਓ। ਚਲੋ ਨਿਆਣੇ ਦੇ ਕਹਿਣ ਤੇ ਕਰ ਦਿਓ, ਦੁਆਵਾਂ 'ਚ ਯਾਦ ਰੱਖਿਓ। ਮਿਲਾਂਗੇ ਨੈਕਸਟ ਵਲੌਗ ਫਿਰ। ਅੱਲਾ ਹਾਫਿਜ਼।